ਹਾਂ ਇਹ ਤਾਂ ਮਿੱਟੀ ਹੋ ਜਾਣਾ ਵਾ ਜਦੋਂ ਖੇਡਣਾ ਜੂਆ ਤੂੰ ਤੇ ਮਿੱਟੀ ਹੋ ਜਾਣਾ। ਅਰੇ ਜਿੰਨੀ ਦੇਰ ਮਰਜ਼ੀ ਖਲੋਈਏ ਤੈਨੂੰ ਕੀ ਹੈ? ਭੈਣ ਦੇ ਘਰ ਖਲੋ ਮੇਰੇ ਗੱਡੇ ਤੇ ਨਾ ਖਲੋ। ਉਹਦੇ ਗੋਡੇ ਪਤਾ ਕੀ ਨਹੀਂ ਖੜ ਲੱਗਾ ਸੀ ਆਦਤ ਹੈਗੀ ਨਾ ਲੱਤ ਚੁੱਕ ਕੇ ਖਲੋਣ ਦੀ। ਹਾਂ ਅੱਛਾ ਲੱਤ ਚੱਕ ਕੇ ਖਲੋਣਾ ਹੀ ਆ ਨਾ ਬਸ। ਇਹ ਲੱਤ ਚੁੱਕ ਤੇ ਖਲੋਤਾ ਹੁੰਦਾ ਉੱਥੇ ਖੰਬੇ ਦੇ ਨਾਲ। ਲੋ ਤਾਈ ਚੱਲ ਠੀਕ ਆ ਹੁਣ। ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ। ਸੋ ਲੈ ਕੇ ਹਾਜ਼ਰ ਹੋਏ ਅੱਜ ਇੱਕ ਹੋਰ ਨਵੀਂ ਵੀਡੀਓ। ਬਹੁਤ ਦਿਨਾਂ ਤੋਂ ਕਮੈਂਟ ਆ ਰਿਹਾ ਕਿ ਤੁਸੀਂ ਗੋਗੇ ਦੀਆਂ ਵੀਡੀਓ ਨਹੀਂ ਲੈ ਕੇ ਆ ਰਹੇ, ਕਿਉਂਕਿ ਇਦਾਂ ਹੋ ਨਹੀਂ ਸਕਦਾ ਵੀ ਗੋਗੇ ਦੀ ਵੀਡੀਓ ਨਾ ਲੈ ਕੇ ਆਈਏ। ਅਸੀਂ ਲੈ ਕੇ ਆਏ ਆ 2-3 ਦਿਨ ਪਹਿਲਾਂ। ਕਈ ਵਾਰੀ ਕੈਂਡੀ ਬਾਕਸ ਤੋਂ ਵੀ ਲੈ ਕੇ ਆਏ ਆਪਾਂ। ਸੋ ਜਿਹੜੇ ਦੋਸਤ ਕਮੈਂਟ ਕਰਦੇ ਆ ਜਰੂਰ ਵੇਖਿਆ ਕਰੋ ਸਾਡੇ ਚੈਨਲ ਦੇ ਉੱਤੇ ਜਾ ਕੇ ਥੱਲੇ ਵੀ, ਕਿਉਂਕਿ ਜਿਹੜੀ ਅਪਡੇਟ ਹੁੰਦੀ ਨਾ ਨਵੀਂ ਵੀਡੀਓ ਆਉਂਦੀ ਆ, ਮੰਨ ਲਓ ਅੱਜ ਆਈ ਆ, ਕੱਲ ਵੀ ਚੈੱਕ ਕਰਿਆ ਕਰੋ ਪਿੱਛੇ ਕਿਹੜੀਆਂ ਵੀਡੀਓ ਆਈਆਂ ਨੇ। ਸੋ ਤੁਹਾਨੂੰ ਪਤਾ ਲੱਗ ਜਾਏਗਾ ਵੀ ਗੋਗੇ ਦੀ ਆਪਾਂ ਇੱਕ ਦਿਨ ਛੱਡ ਕੇ ਕੋਈ ਨਾ ਕੋਈ ਆਉਂਦੀ ਰਹਿੰਦੀ ਆ ਰੂਟੀਨ ਦੇ ਵਿੱਚ। ਹਾਂਜੀ ਉਹਨਾਂ ਨੇ ਜਿਹੜੀਆਂ ਵੀ ਆਪਣੀ ਨਵੀਆਂ ਅਪਡੇਟ ਕੀਤੀਆਂ ਏ ਉਹ ਆਲਮੋਸਟ ਸਾਰੀਆਂ ਬਣਾ ਲਈਆਂ ਹਨਾ। ਤੇ ਆਹ ਵੀਡੀਓ ਕੱਲ ਹੀ ਆਈ ਏ ਤੇ ਅਸੀਂ ਨਾਲ ਦੀ ਨਾਲ ਇਹਨਾਂ ਦੀ ਨਵੀਆਂ ਵੀਡੀਓ ਤੇ ਰਿਐਕਸ਼ਨ ਵੀਡੀਓ ਲੈ ਕੇ ਆਨੇ ਆ। ਸਾਡੀਆਂ ਪੁਰਾਣੀਆਂ ਵੀਡੀਓ ਵੀ ਚੈੱਕ ਕਰਿਆ ਕਰੋ। ਬਾਕੀ ਇਹ ਨਹੀਂ ਕਿ ਹਾਸੇ ਵਾਲੀ ਵੀਡੀਓ ਆਪਣੇ ਚੈਨਲ ਦੇ ਉੱਤੇ ਹੁਣ ਤੁਹਾਨੂੰ ਵਲੌਗਿੰਗ ਵਾਲੀਆਂ ਫਨੀ ਹੋਰ ਪੋਡਕਾਸਟ ਨਾਲ ਰਿਲੇਟਡ ਸਾਰੀਆਂ ਲੈ ਕੇ ਆਇਆ ਕਰਾਂਗੇ। ਸੋ ਕਈ ਦੋਸਤਾਂ ਦੇ ਕਮੈਂਟ ਇਹ ਵੀ ਆ ਰਹੇ ਆ ਕਿ ਜਿਵੇਂ ਯੂਟਿਊਬਰ ਇੰਡੀਅਨ ਯੂਟਿਊਬਰ ਨੇ ਵੱਡੇ ਵੱਡੇ, ਉਹਨਾਂ ਦੀ ਸਕਸੈਸ ਸਟੋਰੀ ਆ, ਉਹ ਕਿਵੇਂ ਸਕਸੈਸ ਹੋਏ ਆ, ਉਹਨਾਂ ਦੇ ਕਿਹੜੇ ਕਿੰਨੇ ਚੈਨਲ ਨੇ, ਉਹ ਇੰਨੇ ਅਮੀਰ ਕਿਵੇਂ ਹੋਏ ਨੇ, ਉਹਨਾਂ ਦੇ ਕਿਹੜੇ ਕਿਹੜੇ ਹੋਮ ਟੂਰ ਹੋ ਗਏ। ਸੋ ਬਹੁਤ ਕਮੈਂਟ ਆ ਰਹੇ ਨੇ, ਆਪਾਂ ਸਾਰੀਆਂ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਇਆ ਕਰਾਂਗੇ। ਤੁਸੀਂ ਸਾਡਾ ਸਾਥ ਜ਼ਰੂਰ ਦਿਆ ਕਰੋ, ਸਾਰੀਆਂ ਵੀਡੀਓ ਸਾਡੀਆਂ ਇੱਦਾਂ ਹੀ ਦੇਖਿਆ ਕਰੋ, ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ। ਤੇ ਆਜੋ ਅੱਜ ਦੀ ਵੀਡੀਓ ਦੇਖਦੇ ਹਾਂ ਕਿਹੜੀ ਹੈ। ਅੱਜ ਦੀ ਵੀਡੀਓ ਦਾ ਨਾਮ ਹੈ ਈਦ ਆਈ ਖੁਸ਼ੀਆਂ ਲਾਈ ਤੇ ਸਲੀਵ ਲਬੇਲਾ ਗੋਗਾ ਬਸੂਰੀ ਵੈਰੀ ਫਨੀ ਵੀਡੀਓ। ਤੇ ਇਹਦੇ ਵਿੱਚ ਜਿਹੜੀ ਈਦ ਤੇ ਉਹਨਾਂ ਨੇ ਵੀਡੀਓ ਬਣਾਈ ਹੈ, ਲੇਟੈਸਟ ਆਈ ਹੈ ਵੀਡੀਓ। ਤੇ ਦੇਖਦੇ ਆ ਇਹਦੇ ਵਿੱਚ ਕੀ ਸ਼ੁਗਲ ਮਖੌਲ ਕਰਦੇ। ਤੇ ਜਿਹੜੇ ਪਹਿਲੇ ਵੀਡੀਓ ਸਾਡੇ ਚੈਨਲ ਤੇ ਨੇ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤੇ ਸਾਡੇ ਵਲੌਗਿੰਗ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ। ਉਹਦੇ ਉੱਪਰ ਵੀ ਤੁਹਾਨੂੰ ਨਵੀਆਂ ਵੀਡੀਓ ਦੇਖਣ ਨੂੰ ਮਿਲਿਆ ਕਰਨਗੀਆਂ ਵੀ ਆਪਾਂ ਸਟੂਡੀਓ ਜਿਹੜਾ ਬਣਾ ਰਹੇ ਆ ਉਹਦਾ 11ਵਾਂ 12ਵਾਂ ਦਿਨ ਚੱਲ ਰਿਹਾ, ਉਹ ਕਿਵੇਂ ਆਪਾਂ ਸਟੂਡੀਓ ਰੈਡੀ ਕੀਤਾ ਆ ਜਾਂ ਕੀ ਹਿਸਾਬ ਕਿਤਾਬ। ਹੁਣ ਤੁਸੀਂ ਜਿਹੜੀ ਵੀਡੀਓ ਦੇਖ ਰਹੇ ਹੋ ਆਪਣੇ, ਅਸੀਂ ਸਟੂਡੀਓ ਵਿੱਚ ਬਹਿ ਕੇ ਆਪਣਾ ਸ਼ੂਟ ਕਰ ਰਹੇ ਹਾਂ। ਸੋ ਇਹ ਸਟੂਡੀਓ ਸਾਰਾ ਕਿਵੇਂ ਰੈਡੀ ਹੋਇਆ, ਤੇ ਕਿਹੜੀ ਨਵੀਆਂ ਆਪਾਂ ਚੀਜ਼ਾਂ ਲੈ ਕੇ ਆਏ ਆ ਤੇ ਜਾਂ ਲੈ ਕੇ ਆਣੀਆਂ ਨੇ। ਹਾਂ, ਜਾਂ ਹੋਰ ਕਿਹੜੀ ਆਪਾਂ ਲੈ ਕੇ ਆਉਣੀਆਂ। ਕੰਟੀਨਿਊ ਹੋ ਰਿਹਾ, ਅਜੇ ਤੱਕ ਚੱਲ ਰਿਹਾ ਆ ਸਾਡਾ 20 ਦਿਨ ਦਾ ਜਿਹੜਾ ਚੈਲੰਜ ਪੂਰਾ ਨਹੀਂ ਹੋਇਆ। ਸੋ ਜਾ ਕੇ ਸਾਡੇ ਵਲੌਗਿੰਗ ਚੈਨਲ ਤੇ ਜ਼ਰੂਰ ਦੇਖਿਓ। ਤੇ ਆਜੋ ਅੱਜ ਦੀ ਵੀਡੀਓ ਕਰਦੇ ਹਾਂ ਸਟਾਰਟ। ਰੌਣਕ ਲੱਗ ਜਾਏਗੀ ਕਿਤੇ ਚੱਲ ਕੇ, ਇੱਥੇ ਵੀ ਕਿਤੇ ਕਹਿ ਦੀ ਆਵਾਜ਼ ਆਏਗੀ। ਪਰ ਜੋ ਮਰਜ਼ੀ ਹੋ ਜਾਏ ਭਾਬੀ, ਨਾ ਮੈਂ ਰੱਖਣਾ ਹੀ ਤੇ ਗੁੜਤੀ ਵੀ ਮੈਂ ਆਪਣੀ ਦੇਣੀ ਹੈ। ਹਾਂ ਬਸ ਸੋਚ ਲਈ। ਹਾਂ ਭਾਈ ਮੇਰੇ ਭਰਾ ਨੂੰ ਤੂੰ ਗੁੜਤੀ ਦੇਣੀ ਹੈ? ਮੇਰਾ ਵੀਰ ਆ ਰਿਹਾ ਹੈ। ਅੱਛਾ ਤੇਰਾ ਵੀਰ ਆ ਰਿਹਾ ਹੈ, ਮੈਂ ਸਮਝਿਆ ਕੋਈ ਖੁਸ਼ੀ ਦੀ ਖਬਰ ਹੈ। ਬਾਕੀ ਚੱਲ ਇਹ ਵੀ ਚੰਗੀ ਹੈ ਨਾ, ਤੇਰੇ ਪੇਕੇ ਵੀ ਆ ਰਹੇ, ਮੇਰੇ ਪੇਕੇ ਵੀ ਆ ਰਹੇ ਨੇ, ਕਿੱਡਾ ਮਜ਼ਾ ਆਏਗਾ ਨਾ। ਈਦ ਤੇ ਜਦੋਂ ਪੇਕੇ ਆਉਂਦੇ ਨਾ, ਧੀਆਂ ਨੂੰ ਚਾਹ ਹੀ ਆਪਣੇ ਹੁੰਦੇ ਨੇ ਕਿ ਨਹੀਂ? ਕੋਈ ਸ਼ੱਕ ਨਹੀਂ ਹੈ, ਕੋਈ ਸ਼ੱਕ ਨਹੀਂ। ਹਾਂ ਸਾਡੀ ਤੇ ਈਦ ਇਹਦੀ ਮੰਮੀ ਨੇ ਆਣਾ, ਜਿਹੜੀ ਅਲਬੇਲੇ ਨੇ ਛਾਲੀਆਂ ਮਾਰ ਕੇ ਮਾਰਦੀ ਇਹਨੂੰ। ਠੀਕ ਆ ਗੋਗੇ ਨੂੰ। ਹਾਂ ਸਾਰੀ ਗੱਲ ਪੇਕੇ ਆਉਣ ਤੇ ਈਦ ਹੀ ਹੁੰਦੀ ਹੈ। ਆਹੋ ਗੱਲ ਸੁਣ, ਈਦ ਤੇ ਫਿਰਨ ਵੀ ਜਾਵਾਂਗੇ ਕਿੱਥੇ? ਆ ਜਾ ਕੇ ਇੱਕ ਸਾਈਕਲ ਤੇ ਕਿੱਡੇ ਕੁ ਜਾਣੇ ਬਹਿ ਜਾਾਂਗੇ। ਬਈ ਸਾਡਾ ਤੇ ਮੋਟਰਸਾਈਕਲ ਹੈ। ਆਪਾਂ ਹਾਂ ਗੋਗਾ ਸਾਹਿਬ ਆ ਗਏ, ਮੇਨ ਬੰਦਾ ਤਾਂ ਹੋਣਾ ਆ। ਓਹੋ ਬਾਨੋ, ਇਹ ਬਾਨੋ ਕੀ ਗੱਲ ਆ? ਅੱਜ ਤੇ ਬੜੀ ਸੁਲਾ ਨਾਲ ਬੈਠੇ ਹੋ। ਅੱਜ ਲੜਾਈ ਨਹੀਂ ਹੁੰਦੀ। ਅੱਗੇ ਅਸੀਂ ਕਦੋਂ ਲੜਨੇ? ਹਾਂ ਨਹੀਂ ਨਹੀਂ ਬੱਲੇ, ਅੱਗੇ ਤੇ ਤੁਹਾਡੀ ਬਹੁਤ ਸੁਲਾ ਹੁੰਦੀ ਆ ਨਾ। ਅਸੀਂ ਕਦੀ ਲੜਾਈ ਕੀਤੀ ਹੀ ਨਹੀਂ। ਉਹ ਚਲੋ ਦਿਨ ਦਿਹਾੜ ਆਉਂਦਾ ਵਾ, ਲੜਾਈ ਕਰਨੀ ਵੀ ਕਿਉਂ ਆ? ਆਹੋ ਕੀ ਪਿਆ ਲੜਾਈਆਂ 'ਚ? ਸਹੀ ਗੱਲ ਹੈ। ਮੈਂ ਕਿਹਾ ਜੀਲਾ ਜੀ ਹਾਂਜੀ ਤੁਸੀਂ ਨਾ ਮੈਨੂੰ ਪਾਰਲਰ ਲੈ ਕੇ ਜਾ। ਕੀ ਗੱਲ, ਲੱਤ ਟੁੱਟੀ ਤੇਰੀ? ਲੱਤ ਟੁੱਟੇ ਤੇ ਹਸਪਤਾਲ ਜਾਈਦਾ, ਈਦ ਆਵੇ ਤੇ ਪਾਰਲਰ ਜਾਈਦਾ। ਉਹ ਚਲੇ ਜਾਾਂਗੇ। ਕਿਤੇ ਤੁਹਾਡੀਆਂ ਬੁੜੀਆਂ ਦੇ ਨਾ ਖੇਖਰ ਨਹੀਂ ਮੁੱਕਦੇ। ਆ ਕਿਤੇ ਮੈਂ ਨੌ ਸੈੱਟ ਕਰਾਉਣ ਜਾਣਾ ਵਾ ਤੇ ਕਿਤੇ ਮੈਂ ਭਰਵੱਟੇ ਸੈੱਟ ਕਰਾਉਣ ਜਾਣਾ ਵਾ। ਅੱਧੇ ਪੈਸੇ ਤੇ ਤੁਸੀਂ ਮੇਰੇ ਇੱਥੇ ਲਵਾ ਦੇਣੇ। ਨਹੀਂ ਇਹਦੇ ਪੈਸੇ ਨਹੀਂ ਲੱਗਦੇ, ਹੁਣ ਤਾਂ ਪੈਸੇ ਬੜੇ ਘੱਟ ਗਏ। ਉਹ ਸਾਦਗੀ ਹੋਣੀ ਚਾਹੀਦੀ ਆ, ਸਾਦਗੀ। ਜੀਲੇ ਸਾਲ ਬਾਅਦ ਤੇ ਖੁਸ਼ੀ ਆਂਦੀ ਹੈ ਤੇ ਉਹ ਵੀ ਅਸੀਂ ਰੱਜ ਕੇ ਨਾ ਮਨਾਈਏ। ਚਲੋ ਤੁਸੀਂ ਆਖੋ ਨਾ, ਅੱਕੂ ਨੂੰ ਆਖਿਓ ਜਾ ਕੇ। ਅੱਕੂ ਮੇਰਾ ਤੇ ਮੈਨੂੰ ਭੇਜੇ ਹੀ ਭੇਜੇ ਪਾਰਲਰ। ਪਾਰਲਰ ਭੇਜਣਾ ਤੈਨੂੰ, ਬਰਮਿੰਗਮ ਭੇਜਣਾ ਉਹਨੇ। ਕਿੱਡੀ ਖੁਸ਼ ਹੋਣ ਡਈ। ਬਰਕਿੰਗਮ ਭੇਜਣ ਲੱਗਾ ਉਹਨੇ ਤੇ ਟਾਈਮ ਵੀ ਲੈ ਲਿਆ ਵੇ, ਸਾਰਾ ਕੁਝ ਕਰ ਲਿਆ ਵੇ, ਪੈਸੇ ਵੀ ਦੇ ਦਿੱਤੇ ਉਹਨੇ। ਇਹ ਟਾਈਮ ਕਿਹਦੇ ਕੋ? ਹਾਰਟ ਸਪੈਸ਼ਲਿਸਟ ਕੋ ਦਿਖਾਉਣਾ ਤੈਨੂੰ? ਪਾਰਲਰ ਦਾ ਕਿਹੜਾ? ਵੀ ਲਾ ਲਿਆ ਤੇ ਅਜੇ ਤੱਕ ਅਸੀਂ ਸੋਚਿਆ ਵੀ ਨਹੀਂ। ਉਹ ਮੈਨੂੰ ਨਹੀਂ ਪਤਾ ਮੈਂ ਵੀ ਪਾਰਲਰ ਜਾਣਾ। ਮੈਂ ਵੀ ਪਾਰਲਰ ਜਾਣਾ। ਪਾਰਲਰ ਆ ਕੇ ਮੇਲੇ ਦੀ ਖੜਾ ਕਰਨ ਡਈ ਆ। ਜੀਲੇ ਉੱਥੇ ਉਹ ਭਾਬੀ ਕਹਿ ਰਹੇ ਉੱਥੇ ਪਹਿਲੇ ਨਾਂ ਲਿਖਵਾਈਦਾ। ਬਈ ਮੈਂ ਫੇਸ਼ੀਅਲ ਵੀ ਕਰਾਣੇ, ਮੈਨੀ ਪੈਡੀ ਵੀ ਕਰਾਣੇ, ਬਾਲ ਵੀ ਡਾਈ ਕਰਾਣੇ ਨੇ।
ਸਾਰਿਆਂ ਦੇ ਪੈਸੇ ਦੇ ਦਿੱਤੇ ਨੇ ਉਹ ਸਾਰਾ ਕੁਝ ਕਰਾਉਣਾ ਜੋ ਕੁਝ ਭਾਬੀ ਨੇ ਕਰਾਉਣਾ। ਚਲੋ ਭਾਬੀ ਜੇ ਸਾਰਾ ਕੁਝ ਕਰਾ ਕੇ ਕੋਈ ਸੈੱਟ ਹੁੰਦੀ ਤੇ ਕਰਾ ਲਵੇ, ਰਿਜ਼ਲਟ ਤੇ ਉਹੀ ਰਹਿਣਾ। ਨਹੀਂ ਤਾਂ ਮੈਂ ਵੀ ਕਰਾਵਾਂਗੀ ਸਾਰਾ ਕੁਝ। ਨਹੀਂ ਤੂੰ ਤੇ ਸ਼ਹਿਜ਼ਾਦੀ ਆ, ਫਿਰ ਤੇਰੇ ਦੇ ਤੇ ਰੂਪ ਹਾਏ ਇੱਥੋਂ ਹੀ ਕੰਮ ਸ਼ੁਰੂ ਹੋ ਜਾਂਦੇ। ਸ਼ਹਿਜ਼ਾਦੀ ਵੇਖੋ ਪਹਿਲੇ। ਬਸ ਸ਼ਹਿਜ਼ਾਦੀ ਮੇਰਾ ਨਾ ਮੂਡ ਖਰਾਬ ਆ, ਕੋਈ ਨਾ ਮਾੜੀ ਗੱਲ ਨਹੀਂ ਕਰਨੀ। ਮੈਂ ਤੁਹਾਡਾ ਮੂਡ ਠੀਕ ਕਰਾਂ ਇੱਕ ਨਿੱਕੀ ਜੀ ਗੱਲ ਕਰਕੇ। ਕਿਹੜੀ ਗੱਲ ਕਰੇਂਗੀ? ਮੇਰਾ ਮਾਂ ਪਿਓ ਆ ਰਿਹਾ ਹੈ। ਚਲੋ ਮਾਈ ਵੀ ਆ ਰਹੀ ਆ ਤੇ ਮੈਂ ਫਿਰ ਬੁਲਟ ਪ੍ਰੂਫ ਕੱਪੜੇ ਪਾ ਲਾਂ ਕੋਈ, ਜਿੰਨੀ ਉਹਦੀ ਕਿੱਕ ਚੱਲਦੀ ਆ। ਹਾਏ ਹਾਏ ਉਹ ਹੁਣ ਥੋੜੀ ਆ ਰਹੇ ਹੁੰਦੇ ਈਦ ਤੇ ਆ ਰਹੇ ਨੇ। ਆਹੋ ਕਿਸੇ ਦਾ ਕੋਈ ਬਾਨੋ ਹੋਵੇ ਤੇ ਕੋਈ ਆਉਂਦਾ ਵਾ। ਸਹੀ ਗੱਲ ਹੈ, ਸਹੀ ਗੱਲ ਹੈ। ਨਸੀਬ ਆ ਤੇਰਾ ਮਾਂ ਪਿਓ ਜਿੰਦਾ ਆ, ਹਾਂਜੀ ਤੇ ਜਿਹੜੀ ਤੇਰੀ ਸਟੈਪ ਮਦਰ ਆ ਉਹ ਵੀ ਤੇਰਾ ਪੂਰਾ ਖਿਆਲ ਕਰਦੀ। ਸਕੀ ਤੇ ਨਹੀਂ ਨਾ, ਲੇਕਿਨ ਉਹਦੇ ਚ ਪਰ ਸਕਿਆ ਵਰਗਾ ਹੀ ਪਿਆਰ ਕਰਦੇ ਸਕਿਆਂ ਵਾਲੇ ਗੁਣ ਉਹਦੇ ਚ ਸਾਰੇ ਹੈਗੇ ਆ। ਦੇਖਿਆ ਨਹੀਂ ਮੈਨੂੰ ਜ਼ਰਾ ਜਿਹਾ ਕੁਛ ਹੋਈਏ ਤਾਂ ਬਰਦਾਸ਼ਤ ਨਹੀਂ ਕਰਦੇ। ਮੈਂ ਕਹਿੰਦਾ ਜਰਾ ਨਹੀਂ ਬਰਦਾਸ਼ਤ ਕਰਦੀ, ਭੱਜ ਕੇ ਆ ਕੇ ਇੱਥੇ ਲੱਤਾਂ ਮਾਰਦੀ ਆ ਧਰੇਕਾਂ ਦੇ ਚੜ ਚੜ ਕੇ। ਚਲੋ ਕਿਸੇ ਦਾ ਕੋਈ ਹੋਵੇ ਤੇ ਫੇਰ ਹੀ ਆ। ਇਹ ਰਿਸ਼ਤੇ ਜਿਹੜੇ ਆ ਨਾ ਇਹ ਖੁਸ਼ੀ ਦੇ ਟਾਈਮ ਹੀ ਜਿਹੜੇ ਆ ਉਹ ਕੰਮ ਆਉਂਦੇ ਆ। ਸਹੀ ਗੱਲ ਵੈਸੇ ਨਾ ਬਾਨੂ ਤੇਰੇ ਮਾਪਿਓ ਆ ਰਹੇ ਨੇ ਹੈ ਤੇ ਤੁਹਾਡੀ ਦਾਵਤ ਈਦ ਦੀ ਨਾ ਮੇਰੇ ਘਰ ਹੈ। ਆ ਤੇ ਬਸ ਠੀਕ ਹੈ, ਜਿੱਜ ਤੇਰੇ ਪੇਕੇ ਆ ਰਹੇ ਤੇਰਾ ਵੀ ਤਾਂ ਭਰਾ ਆ ਰਿਹਾ, ਉਹਦੀ ਦਾਵਤ ਸਾਡੇ ਵੱਲ ਹੋਏਗੀ ਫਿਰ। ਹਾਂ ਐਸਾ ਹੀ ਹੈ। ਹਾਂ ਨਾ ਦੋ ਭਰਾ ਤੁਹਾਡੇ ਸ਼ਾਹੀ ਆ ਤੇ ਕਿਹੜਾ ਆ ਰਿਹਾ ਵਾ? ਸਭ ਤੋਂ ਸੋਹਣਾ ਸ਼ਹਿਜ਼ਾਦਾ ਮੇਰਾ ਭਰਾ ਆ ਰਿਹਾ ਹੈ, ਮੇਰਾ ਤੂਫਾਨ। ਚਲੋ ਫਿਰ ਮੰਜੀਆਂ ਮੁੰਜੀਆਂ ਕਰ ਲਓ ਅੰਦਰ। ਹਾਂ, ਤੂਫਾਨ ਆ ਰਿਹਾ। ਉਹਦਾ ਨਾਂ ਹੈ ਤੂਫਾਨ। ਕੋਈ ਦਵਾਈ ਰੱਖੀ ਮੇਰੇ ਨਾਲ? ਲੈ ਦਵਾਈ ਰੱਖੀ ਮੈਨੂੰ ਨਹੀਂ ਪਤਾ ਤੇਰੀ, ਮੈਂ ਦਵਾਈ ਦਾ ਵਸਾ ਖਾਂਦੀ ਨਹੀਂ। ਮੇਰੇ ਗੋਡਿਆਂ 'ਚ ਆਵਾਜ਼ਾਂ ਆਉਣ ਡਈਆਂ ਨਾ, ਮੈਂ ਦੇਖੀ। ਮੈਨੂੰ ਤੇਰੀ ਆਵਾਜ਼ ਆਉਂਦੀ, ਗੋਡੇ ਤੇਰੇ ਨਾਲ ਗੱਲਾਂ ਕਰਦੇ ਆ। ਗੋਡੇ ਖੜਖੜ ਕਰਦੇ ਨਾ ਜਦੋਂ ਤਰਦਾ ਮੈਂ। ਲੈ ਖੜਖੜ ਕਰਦੇ ਆ, ਨਵੇਂ ਪਵਾਏ ਤੇ ਬਲਾਲ ਗਾਈ ਤੋਂ। ਫਿਲਹਾਲ ਗਾਂ ਜਦੋਂ ਨਹੀਂ, ਅੱਜ ਮੈਂ ਖੁਸ਼ ਬੜਾ। ਹਾਂ ਮੈਂ ਆਪਣੀ ਧੀ ਦੇ ਘਰ ਚੱਲਾਂ ਈਦ ਲੈ ਕੇ। ਮੈਂ ਆਪਣੇ ਆਪ ਨੂੰ ਯੰਗ ਲੱਗਦਾ ਮੈਂ। ਓਏ ਆ ਤਾਂ ਧੀਆਂ ਨੂੰ ਈਦ ਦੇਣੀ ਹੁੰਦੀ ਆ, ਧੀਆਂ ਨੂੰ ਆਸ ਹੁੰਦੀ ਆ ਮਾਂ ਪਿਓ ਦੀ। ਹੈ ਗੱਲ ਤਾਂ ਸੁਣ, ਹੌਲੀ ਥੋੜੀ ਜਿਹੀ ਮੈਨੂੰ ਕਾਹਦੇ ਲੈ ਪਿੱਛੇ ਛੱਡੀ ਜਾਣੀ। ਤੁਸੀਂ ਤੇਜ਼ ਤੁਰਿਆ ਕਰੋ ਨਾ, ਇਹ ਜਿਹੜੀਆਂ ਹੁੰਦੀਆਂ ਨਾ ਐਕਸਰਸਾਈਜ਼ਾਂ ਕਰਿਆ ਕਰੋ। ਅੱਕੋ ਅਜੀ ਲਿਆ। ਮਾਸ਼ਾਅੱਲਾ ਸਾਰੇ ਹੀ ਬੈਠੇ ਆ। ਆ ਮੇਰਾ ਮਾਂ ਪਿਓ ਆਇਆ। ਕੀ ਹਾਲ ਆ? ਹਾਂਜੀ ਅਸਲਾਮ ਅਲੈਕੁਮ ਮਾਈ। ਹੋਰ ਪੁੱਤ ਠੀਕ ਹੋ? ਜੀ ਰਾਜੀ ਬਾਈ ਜੀ ਸਾਰੇ? ਹਾਂਜੀ ਤਾਇਆ ਜੀ ਕੀ ਹਾਲ ਆ? ਤੂੰ ਸੁਣਾ। ਸੁਣਾ ਤੁਹਾਡੇ ਕੀ ਹਾਲ ਆ? ਠੀਕ ਆ? ਮੁੰਡਾ ਸੋਹਣਾ ਲੱਗਣ ਦੇ। ਠੀਕ ਹੋ ਤੁਸੀਂ? ਹੈ ਠੀਕ ਹੈ। ਇਹ ਠੀਕ ਆ, ਮਹਾਉਨੇ ਆ ਸਾਰਿਆਂ ਨੂੰ। ਬਹਿ ਜਾ, ਬੇਸਬਰ ਆ ਕੇ ਹੁੰਦੇ ਆ ਉੱਥੇ। ਬਹਿ ਜਾ ਬਹਿ ਜਾ, ਵੰਡੀ ਦੀ ਚੀਜ਼ ਵੰਡਣ ਦੇ ਆ। ਤੁਸੀਂ ਸੁਣਾਓ ਠੀਕ ਹੋ ਤੁਸੀਂ? ਠੀਕ ਆ, ਕੌਣ ਨੂੰ ਕਰਨ ਦੇ ਆ? ਆ ਜਾ ਇੱਥੇ, ਆ ਜਾ ਤੂੰ ਇੱਥੇ ਆ। ਮੈਂ ਆਪਣੀ ਧੀ ਨੂੰ ਚੀਜ਼ ਆਵਾਂ। ਹਵਾ ਬਹਿ ਜਾ। ਹਾਂ ਬਸ ਬਸ ਜੋ ਕੋ ਹੈਗਾ ਸੀ ਸਾਡੇ ਆਪਣਾ ਗੁਰਬਤ ਤੇ ਤੁਹਾਨੂੰ ਪਤਾ ਗੋੜੇ ਗੋੜੇ ਕਿਸੇ ਚੀਜ਼ ਨੂੰ ਹੱਥ ਤੇ ਲੱਗਣ ਨਹੀਂ ਦਿਆ ਭਰਾਵਾ। ਨਹੀਂ ਹੁਣ ਤੇ ਯਾਰਾ ਚੇਨਾ ਰਾਸ਼ਾ। ਮੈਂ ਕੱਲ ਗਈ ਆ, ਮੁੰਡੇ ਮੇਰੇ ਚ ਵੱਜਣ, ਕੋਈ ਇਧਰੋਂ ਮੈਨੂੰ ਸੀਟੀਆਂ ਮਾਰ। ਆ ਸਾਜੀ ਨੂੰ ਮੈਂ ਫਬਾਤਾ ਚਾਹ ਵਾਲੀ ਦੁਕਾਨ ਤੇ। ਕੀ ਗੱਲ ਮੁੰਡੇ ਖੁੱਬ ਕੇ ਮੋਢੇ ਮਾਰ ਲੈ ਮਾਂ ਜੀ? ਇਹਨਾਂ ਨੂੰ ਖੁੱਬ ਕੇ ਨਹੀਂ, ਉਹਦੇ ਕੋਲ ਤੁਰਿਆ ਨਹੀਂ ਜਾਂਦਾ, ਪਿੱਛੇ ਰਹਿ ਜਾਂਦਾ ਸਾਹ, ਘਬਰਾ ਪੈ ਜਾਂਦਾ ਰਾਸ਼ੇ ਨੂੰ। ਸਾਡੀ ਦਾਖੀ ਬੜੀ ਆ, ਅਸੀਂ ਜਿੱਥੇ ਬੈਠੇ ਹੋਈਏ ਨਾ ਦੂਸਰੇ ਚਾਂਗ ਤਿੱਕਰ ਪਤਾ ਲੱਗਦਾ ਅਗਲਾ ਨੂੰ। ਬੋ ਹੀ ਇੰਨੀ ਆ। ਤੇਰੇ ਚੋਂ ਹਯਾ ਕਰਿਆ ਕਰ। ਨਹੀਂ ਤੇ ਫਿਰ ਏਦਾਂ- ਖੁਸ਼ੀ ਦਾ ਮੌਕਾ ਹੈਗਾ ਕੋ। ਆ ਦੇਖਦੀ ਏ, ਆ ਤੇਰੇ ਲਈ ਮੈਂ ਲੈ ਕੇ ਆਈ ਆ ਜੋ ਵੀ ਲੂਣਾ ਮਿੱਸਾ ਵਾ ਆਪਣਾ। ਆ ਧੀਆਂ ਨੂੰ ਮਾਪਿਓ ਸਾਰੀ ਜ਼ਿੰਦਗੀ ਦਿੰਦਾ ਹੀ ਦਿੰਦਾ ਵਾ। ਮੁੰਡਾ ਮਿੱਸਾ ਕੀ ਹੈ? ਹਲਵਾ ਪੂਰੀ ਇਹਦੇ ਚ? ਇਹ ਹਲਵਾ ਚੂੜੀ ਆ। ਹਲਵਾ ਚੂੜੀ। ਹਲਵਾ ਆ ਪੁੱਤਰ ਵੇਖ ਲੈ, ਕਲਰ ਪਸੰਦ ਆ? ਮੈਂ ਤੇ 6-7 ਕਲਰ ਲੈ ਆਂਦੇ ਆ। ਸਾਰੇ ਹੀ ਬਹੁਤ ਸੋਹਣੇ, ਤੁਸੀਂ ਐਡੇ ਪਿਆਰ ਨਾਲ ਲੈ ਆ ਮਹਿੰਦੀਆਂ 2 ਮਹਿੰਦੀਆਂ ਚਲੋ, ਲਿਆਂਦੀਆਂ। ਬਾਨੋ। ਇੱਕ ਆਪ ਲਾ ਤੇ ਇੱਕ ਇਹਨੂੰ ਲਾ ਕੇ ਤੇ ਬੰਦਿਆਂ 'ਚ ਨਾ ਰਲ ਜਾਵੇ। ਮਾਂ ਮਾਂ ਜੀ ਕਿਸੇ ਟਾਈਮ ਨਾ ਤੁਹਾਨੂੰ ਦਮਾਸੀਲ ਦਾ ਦੌਰਾ ਪੈਂਦਾ ਵਾ ਕਿਤੇ ਕਿਤੇ ਨਾ। ਤਮਾਸੀਲ ਨਹੀਂ, ਤਮਾਸੀਲ ਹੁੰਦਾ। ਚੱਲ ਐ ਧੀਏ, ਇਹਦੇ 'ਚ ਤੇਰੀ ਜੂਲਰੀ ਚੱਲ ਰਹੀ ਹੋ ਹੈ, ਇਹ ਬਾਅਦ 'ਚ ਵੇਖਦੀ ਰਹੀ। ਤੇ ਆ ਮੈਂ ਪੁੱਤ ਸੂਟ ਲਿਆਈ ਆ। ਮੈਂ ਕਿਹਾ ਮੇਰੀ ਧੀ ਨੂੰ ਸੋਹਣਾ ਲੱਗੇਗਾ। ਆ ਵੇਖ ਕਿੱਡਾ ਸੋਹਣਾ ਹੈ, ਬਹੁਤ ਸੋਹਣਾ। ਚੰਗਾ ਵਾ ਬ੍ਰਾਂਡ ਵਾਲਾ। ਪਹਿਲਾਂ ਨਾ ਤੂੰ ਮੈਨੂੰ ਉਹ ਛਾਵਾਂ ਕੱਢ ਕੇ ਦਿਖਾ, ਮੇਰਾ ਨਾ ਦਿਲ ਬੜਾ ਰਾਜੀ ਹੋ ਕਿਉਂ ਗਿਆ। ਸ਼ੈਵਾ ਗਿਆ ਹੁਣ ਕੱਢ ਲੈਣਾ ਕਿ ਤੁਸੀਂ ਇੱਥੇ ਹੀ ਹੋ, ਕਿਹੜਾ ਚੱਲੀ ਮੈਂ ਵਾਪਸ ਲੈ ਜਾਣੀ ਆ। ਸਾਜੀ ਦੱਸ ਇਹਨੂੰ। ਖੁੱਲੇ ਦਿਲ ਨਾਲ ਖਰਚਾ ਕੀਤਾ ਉਹਨੇ। ਹਾਂ ਕੋਈ ਦਿਲ 'ਚ ਨਹੀਂ ਗੱਲ ਰੱਖੀ, ਆਪਣੀ ਮਰਜ਼ੀ ਦੀ ਹਰ ਚੀਜ਼ ਲੈ ਕੇ ਆਂਦੀ ਇਹਨੇ। ਨਹੀਂ ਤੁਹਾਡੀ ਮਰਜ਼ੀ ਦੀ ਹੈ ਤੇ ਦਵਾਈਆਂ ਹੀ ਬਣਦੀਆਂ, ਤੁਸੀਂ ਕੀ ਲੈ ਲਿਆ? ਨਹੀਂ ਦਵਾਈਆਂ ਸਾਡੀਆਂ ਤੇ ਦਵਾਈਆਂ ਦਾ ਕੋਈ ਢੇਰ ਲੱਗਾ। ਦਵਾਈਆਂ ਦੀ ਸਾਨੂੰ ਕਮੀ ਆ, ਸਾਨੂੰ ਦਵਾਈਆਂ ਦਾ ਮਿਹਣਾ ਨਾ ਦੇ। ਰੋਜ਼ ਖਾਂਦਾ ਉਹ ਦਵਾਈ। ਮੈਡੀਕਲ ਸਟੋਰ ਨਾਲ ਬਹੁਤੀਆਂ ਦਵਾਈਆਂ ਸਾਡੇ ਕੋਲ। ਆ ਤੇਰੇ ਲਈ ਪੁੱਤਰ ਜੀ ਲਿਆ ਚਿੱਟਾ ਸੂਟ। ਐਡਾ ਸੋਹਣਾ ਲੱਗਣਾ ਮੇਰੇ ਪੁੱਤ ਨੂੰ ਪਾਇਆ ਹੀ ਵਾਲੇ ਦਿਨ। ਕੀ ਰੌਣਕ ਲੱਗੀ ਹੋਣੀ ਆਲੇ ਦੁਆਲੇ।
ਜਦੋਂ ਤੂੰ ਦੋਸਤਾਂ 'ਚ ਬਹਿਣਾ ਉਹ ਮਾਂ ਜੀ ਦਿਨ ਦਿਹਾੜ ਹੀ ਕੋਈ ਕਲਰ ਲਿਆਉਣਾ ਸੀ ਤੇ ਮੈਨੂੰ ਪਤਾ ਰੈਲ ਬਲੂ ਮੈਨੂੰ ਚੰਗਾ ਲੱਗਦਾ ਆ ਮੈਨੂੰ ਨਹੀਂ ਪਤਾ ਵੀ ਮੇਰੇ ਜਵਾਈ ਨੂੰ ਕਿਹੜਾ ਸੋਹਣਾ ਲੱਗਣਾ ਮੇਰੇ ਦਿਲ ਨੂੰ ਪੁੱਛ ਕਿਉਂ ਸਾਜੀ ਚਿੱਟਾ ਇਹਨੂੰ ਐਡਾ ਸੋਹਣਾ ਲੱਗਣਾ ਵਾ ਉਦੋਂ ਕਿਸੇ ਨੇ ਵੀ ਨਹੀਂ ਪਾਇਆ ਹੋਣਾ ਸਵਾਏ ਤੇਰੇ ਹਾਂ ਇਹ ਮੈਂ ਦਰਜੀ ਫੜਨ ਨਹੀਂ ਸੀ ਦਿਆ ਰਸ਼ ਬੜਾ ਵਾ ਤੇ ਮੈਂ ਆਪ ਬਹਿ ਕੇ ਨਾ ਦਰੀ ਦੇ ਉੱਤੇ ਮੈਂ ਆਪ ਰੀਝਾਂ ਨਾਲ ਸੌਣਾ ਹਲੋ ਮਾਂ ਜੀ ਉਹਦੇ ਕੋਲ ਕਾਰੀਗਰ ਆ ਨਾ ਦਰੀ ਤੇ ਬੈਠੇ ਆ ਆਹੋ ਬੈਠੇ ਹੁੰਦੇ ਆ ਪਿੰਡ ਦੇ ਵਿੱਚ ਫੱਟੇ ਫੁੱਟੇ ਦੇ ਹੁੰਦੇ ਕੋਈ ਨਹੀਂਗੇ ਗੁੰਮ ਸਲਾਈ ਵਾਲਾ ਹੀ ਗੁੰਮ ਸਲਾਈ ਵਾਲਾ ਉਹ ਗੁੰਮ ਸਲਾਈ ਵਾਲਾ ਨਹੀਂ ਮਾਂ ਜੀ ਤੀਆਂ ਵਾਲਾ ਸੂਟ ਸਵਾਉਣਾ ਵਾ ਕੋਈ ਕਲਰ ਰੈਲ ਬਲੂ ਲਿਆਉਂਦੇ ਕੋਈ ਲਾਲ ਲਿਆਉਂਦੇ ਜਿਹੜਾ ਸਾਰਾ ਪਿੰਡ ਵੇਂਦਾ ਵੀ ਮੇਰੀ ਮਾਂ ਲੈ ਕੇ ਇਹਦੇ ਨਾਲ ਵੇਖ ਤਾਂ ਸਹੀ ਤੇਰੀ ਗ੍ਰੇਸ ਕੀ ਬਣਨੀ ਕਿੱਡੀ ਸੋਹਣੀ ਲੱਗਣੀ ਤੈਨੂੰ ਪਰਾਂ ਰੱਖੋ ਮੇਰੇ ਜਦੋਂ ਇੰਜ ਕਰਕੇ ਤਿੰਨ ਤਣੀਆਂ ਵਾਲਾ ਸੀਤਾ ਸੀ ਹੈ ਤਣੀਆਂ ਜਿਹੜੀ ਨਵਾਂ ਡਿਜ਼ਾਈਨ ਨਿਕਲਿਆ ਅੱਜ ਕੱਲ ਦੱਸ ਬਸ ਸਾਜੀ ਦੱਸ ਇਹ ਤਿੰਨ ਤਣੀਆਂ ਵਾਲਾ ਤਾਏ ਨੂੰ ਪਵਾਓ ਖਾਂ ਤੁਹਾਡੇ ਲਾਗੇ ਪੈਂਦਾ ਤਾਂ ਨਹੀਂ ਉਹਨੂੰ ਚਿੱਟਾ ਹੋ ਜਾਣਾ ਸੂਟ ਵੀ ਕਰਦਾ ਡਾਕਟਰ ਨੇ ਤੇ ਚਿੱਟਾ ਸਾਨੂੰ ਕਰਦਾ ਵਾ ਚਿੱਟਾ ਸੂਟ ਵੇਖ ਲਾ ਹੁਣ ਮੈਂ ਜਵਾਈ ਲਈ ਲੈ ਕੇ ਆਈ ਆ ਇਹਦੇ ਨੱਕ ਤੇ ਨਹੀਂ ਕੋਈ ਚੀਜ਼ ਚੜਨ ਦਈ ਤੁਸੀਂ ਵੇਖੋ ਨਾ ਐਡੇ ਚਾਵਾਂ ਨਾਲ ਲੈ ਕੇ ਆਏ ਨੇ ਤੁਸੀਂ ਖੁਸ਼ ਹੋਵੋ ਇਹਨੂੰ ਸੋਹਣਾ ਕਰਕੇ ਪਾ ਤੂੰ ਤੇ ਜਿੱਥੇ ਜਿੱਥੋਂ ਦੂਰੋਂ ਦੂਰੋਂ ਤੈਨੂੰ ਵੇਖਣ ਆਉਣਗੇ ਇਹ ਕਿਹੜਾ ਸੂਟ ਆ ਜੀ ਜਿਹੜਾ ਮੈਨੂੰ ਦੂਰੋਂ ਦੂਰੋਂ ਵੇਖਣ ਆਉਣਾ ਵਾ? ਲੱਠਾ ਹੀ ਹਾਂ ਇਹ ਲੱਠਾ ਮਾਂ ਜੀ ਚੇਅਰਮੈਨ ਦਾ ਹੋਵੇ ਭਾਵੇਂ ਆਮ ਹੋਵੇ ਇਹ ਏਡਾ ਚੰਗਾ ਨਹੀਂ ਹੁੰਦਾ ਤੁਸੀਂ ਨਾ ਮਾਫੀ ਦਵੋ ਚੰਗਾ ਕਿਉਂ ਨਹੀਂ ਹੁੰਦਾ ਕੋਈ ਰੰਗ ਲੈ ਕੇ ਦਵੋ ਮੈਨੂੰ ਚਿੱਟਾ ਸੋਬਰ ਹੁੰਦਾ ਸੋਬਰ ਆ ਸਹੀ ਕਹਿ ਰਹੇ ਤੂੰ ਕਿਹੜਾ ਕਿਸੇ ਨਾਲ ਗੱਲ ਕਰਨੀ ਆ ਲੋਕੀ ਕਰੀ ਜਾਣ ਗੱਲਾਂ ਤੂੰ ਤੇ ਪਿਆ ਹੋਣਾ ਪਾ ਕੇ ਆਰਾਮ ਨਾਲ ਸੁੱਤਾ ਹੋਣਾ ਮਾਂ ਜੀ ਤੁਸੀਂ ਉਹ ਹਾਸਨ ਸ਼ਾਹ ਸਾਹਿਬ ਨੂੰ ਵੇਖਿਆ ਕਿ ਉਹ ਜਿਹੜਾ ਡੋਬੈਲ ਮੈਨੂੰ ਪਾਉਂਦੇ ਸੂਟ ਉਹ ਤੇ ਕਿੱਡਾ ਪਾ ਸੋਹਣਾ ਸਕਦੇ ਲੱਗਦਾ। ਪਾ ਸਕਦੇ ਆ ਭਾਈ ਤੇ ਉਹ ਮੈਨੂੰ ਉਦਾਂ ਦਾ ਮੈਨੂੰ ਲੈ ਦਿਓ ਤੁਸੀਂ ਰੈਲ ਬਿੱਲੂ ਇਹ ਹੁਣ ਤੈਨੂੰ ਬਦਲ ਕੇ ਨਹੀਂ ਹੋ ਸਕਦਾ ਕੀ ਆ ਨਹੀਂ ਉਹਨਾਂ ਨੇ- ਮੇਰੀ ਗੱਲ ਸੁਣੋ ਉਹਨਾਂ ਨੂੰ ਕਹੋ ਵੀ ਮੇਰਾ ਨਾਂ ਲਓ ਜ਼ਿਲ੍ਹੇ ਉਨਕਾ ਜ਼ਿਲ੍ਹਾ ਆਊਗਾ ਉਹ ਆਪਣੀ ਰੰਗ ਜਿਹੜਾ ਨਾ ਪਸੰਦ ਦਾ ਤੁਹਾਡੇ ਕੋਲ ਆਊਗਾ ਮੋੜਵਾ ਨਹੀਂ ਕੀਤਾ ਤੇ ਮੋੜਦੇ ਨਹੀਂਗੇ ਉਹ ਪਹਿਲੇ ਲਿਖਿਆ ਹੁੰਦਾ ਕਿ ਨਹੀਂ ਮੋੜਦੇ ਇਹ ਮੋੜਿਆ ਹੀ ਨਹੀਂ ਜਾਂਦਾ ਜਿੱਦਾਂ ਆਈ ਨੂੰ ਕੋਈ ਮੋੜ ਸਕਦਾ ਇਹਦਾ ਇਹ ਨਹੀਂ ਮੋੜ ਸਕਦਾ ਉਹਦੇ ਲਈ ਆਂਦਾ ਜਦੋਂ ਆਈ ਹੋਵੇ ਇਹ ਤਾਂ ਲੋਕੀ ਦੂਰੋਂ ਦੂਰੋਂ ਮੰਗਾਉਂਦੇ ਕਹਿ ਕੇ ਕੋਈ ਉਮਰਾ ਕਰਨ ਜਾਵੇ ਮੇਰੇ ਲਈ ਉਹਦੇ ਚਿੱਟਾ ਸੂਟ ਲਈ ਆਈ ਐਡੇ ਚਾਵਾਂ ਨਾਲ ਆਈ ਤੇਰੇ ਨਾਕਾ ਤੇ ਨਹੀਂ ਚੱਲਣ ਉਹ ਤਾਇਆ ਜੀ ਮੈਂ ਨਹੀਂ ਚਿੱਟਾ ਪਾਉਂਦਾ ਮੇਰਾ ਰੰਗ ਜਿਹੜਾ ਵਾ ਜਿਹੜਾ ਕਿਸਮੈਲਾ ਜਿਹਾ ਆ ਮੈਂ ਤੁਹਾਨੂੰ ਕਹਿੰਦਾ ਆ ਵੀ ਰਾਇਲ ਬਲੂ ਜਾਂ ਤੈਨੂੰ ਲਾਲ ਹੋ ਜਾਏ ਗੁਲਾਬੀ ਹੋ ਜਾਏ ਔਰੰਜ ਹੋ ਜਾਏ ਪੁੱਤੇ ਇਹਦੇ ਚ ਆਉਂਦਾ ਹੀ ਨਹੀਂ ਇਹਦੇ ਚ ਨਹੀਂ ਆਉਂਦਾ ਰਿਸ਼ਕਣਾ ਪੂਰਾ ਇਹ ਸੋਹਣਾ ਮੈਂ ਆਪਣੇ ਪੁੱਤ ਲਈ ਚਿੱਟਾ ਆਪ ਲੈ ਕੇ ਆਈ ਆ ਦਿਲੋਂ ਆ ਦਿਲੋਂ ਲੈ ਕੇ ਆਏ ਤੁਸੀਂ ਕਰ ਲਓ ਕਬੂਲ ਫਿਰ ਕੀ ਹੋਇਆ ਨਾ ਵੀ ਮੈਂ ਨਹੀਂ ਉਹ ਕਰਦਾ ਨਾ, ਇਹ ਨਾ ਕਰ ਕੀ ਲਿਆ ਹੁਣ ਵੇਖ ਲਾ। ਨਹੀਂ ਕੋਈ ਜਵਾਈ ਭਾਈ ਬਹਿ ਜਾ ਪੁੱਤ ਬਹਿ ਜਾ ਉੱਠ ਕੇ ਨਹੀਂ ਚਾਹੀਦਾ ਹੁੰਦਾ ਉਹ ਨਹੀਂ ਮਾਂ ਜੀ ਤੁਸੀਂ ਨਾ ਇਹ ਦਿਲ ਹੀ ਤੋੜਤਾ ਵਾ ਨਹੀਂ ਲੋਕੀ ਜਵਾਈ ਭਾਈ ਨੂੰ ਮੰਨਦੇ ਆ ਇਹ ਜਿਹੜਾ ਮਾਂ ਪਿਓ ਹੁੰਦਾ ਨਾ ਘਰੇ ਕਿਹੜੀਆਂ ਮਜਬੂਰੀਆਂ ਨਾਲ ਚੀਜ਼ਾਂ ਲਿਆਉਂਦਾ ਜੋ ਲਿਆਵੇ ਰੱਖ ਲਓ ਬਿਸਮਿਲ੍ਲਾ ਕਰਕੇ ਮੇਰੇ ਵੱਲੋਂ ਤੂੰ ਪਾ ਲਈ ਤੇ ਭਾਵੇਂ ਤੂੰ ਪਾ ਲਈ ਚਿੱਟਾ ਰੰਗ ਜਿਹੜਾ ਨਾ ਮੈਂ ਇਹ ਨਹੀਂ ਆਂਦਾ ਵੀ ਚੰਗਾ ਨਹੀਂ ਲੱਗਦਾ ਪਾਉਂਦੇ ਆ ਲੋਕ ਲੇਕਿਨ ਦਿਨ ਦਿਹਾੜ ਦੇ ਇਹ ਇੱਥੋਂ ਤਿੱਕਰ ਆ ਇੱਥੋਂ ਤਿੱਕਰ ਹਾਂ ਲਓ ਜੀ ਮੈਂ ਤੇ ਬਿਲਕੁਲ ਨਹੀਂ ਗੱਲ ਤੇ ਸੁਣ ਨਹੀਂ ਇਹ ਗੱਲ ਵਾ ਮਾਂ ਨਾ ਜੀ ਪੁੱਤ ਕੀ ਹੋ ਗਿਆ ਹੁਣ ਮਾਂ ਨਾ ਇੰਜ ਕਰੇਗਾ ਮੈਂ ਬ੍ਰਾਂਡ ਲਿਆਂਦਾ ਸਾਰਾ ਕੁਝ ਕਿਹੜਾ ਬ੍ਰਾਂਡ ਆ ਧੀਏ ਵਿੱਚ ਪੈਸੇ ਵੀ ਹੋ ਹੈ ਇਹ ਈਦ ਹੀ ਸਾਡੇ ਵੱਲੋਂ ਅੱਛਾ ਜੀ ਕਿਉਂਕਿ ਮੈਨੂੰ ਪਤਾ ਜਦੋਂ ਇਹਨੇ ਚਿੱਟਾ ਸੂਟ ਪਾਉਣਾ ਤੇ 100 ਖਰਚੇ ਨੇ ਉਦੋਂ ਅਜੇ ਮੈਂ ਖਰਚਿਓ ਬਗੈਰ ਹੀ ਠੀਕ ਮੈਂ ਤਾਂ ਸਹੀ ਮਾਂ ਜੀ ਛੱਡੋ ਪਰੇ ਤੁਸੀਂ ਮੈਨੂੰ ਚਿੱਟਾ ਦੇਣ ਦਿਹਾੜ ਆ ਪੁੱਤ, ਦੇਣ ਦਿਹਾੜ ਆ। ਇਹ ਸੂਟ ਦੇਣ ਦਿਹਾੜ ਵਾਲਾ ਇਹ ਦਿਨ ਦੇ ਦੇਣੀ ਪਾਈਦਾ ਆ ਜਾ ਤੂੰ ਆ ਜਾ, ਰੰਗ ਇਹਨੂੰ ਰੰਗ ਕਰਾ ਲਈ ਹੈਂ? ਰੰਗ ਕਰਾ ਲਈ ਇਹਨੂੰ ਜਿਹੜਾ ਮਰਜ਼ੀ ਕਰਾ ਲਈ ਮੇਰੇ ਵੱਲੋਂ ਇਹ ਚਿੱਟਾ ਵਾ ਇਹਨੂੰ ਜਿਹੜਾ ਮਰਜ਼ੀ ਰੰਗ ਚੜ ਜਾਂਦਾ ਬਾਕੀ ਇਹ ਜਦੋਂ ਤੂੰ ਪਾਉਣਾ ਤੈਨੂੰ ਜਿਹੜਾ ਰੂਪ ਚੜਨਾ ਹਾਏ ਹਾਏ ਰੂਪ ਵਾਲਾ ਵਾ ਇਹ ਰੂਪ ਵਾਲਾ ਹੀ ਲਓ ਫੇ ਪਾਓ ਤੁਸੀਂ ਇਹ ਜੀ ਲਿਆ ਗੱਲ ਤੇ ਸੁਣ ਪੁੱਤ ਮਾਂ ਜੀ ਖੁਦਾ ਸਾਜੀ ਦਾ ਇਹਨੂੰ ਨਾਮ ਮੋੜ। ਸਾਰੇ ਮੁੰਡਾ ਗੁੱਸਾ ਕਰੀ ਜਾ ਕਾਕਾ ਗੱਲ ਸੁਣ ਇੱਥੇ ਆ ਮੇਰਾ ਪੁੱਤ ਇਹ ਤੇ ਕਿਹੜਾ ਕਢਾਈ ਕਰਾਉਣੀ ਆ ਨਾ ਕੋਈ ਜੇਬ ਲਵਾਉਣੀ ਆ ਨਾ ਲੈਣਾ ਨਾ ਦੇਣਾ ਹੈ ਹਾਂ ਇਹ ਤੂੰ ਪਾਉਣਾ ਵਾ ਪਾਉਣਾ ਇੱਕ ਡੇਢ ਘੰਟੇ ਬਾਅਦ ਇਹਨੇ ਆਫ ਬਾਈਟ ਹੋ ਜਾਣਾ ਹਾਂ ਇਹ ਤਾਂ ਮਿੱਟੀ ਹੋ ਜਾਣਾ ਵਾ ਜਦੋਂ ਖੇਡਣਾ ਜੂਆ ਤੂੰ ਤੇ ਮਿੱਟੀ ਹੋ ਜਾਣਾ ਦੋਸਤਾਂ ਨਾਲ ਮਾਂ ਜੀ ਤੁਸੀਂ ਇੰਜ ਕਰੋ ਜਿਹੜਾ ਇਦਾਂ ਦੁਕਾਨ ਨਾ ਕਹੋ ਵਿਚਾਰੇ ਗੋਗੀ ਨੂੰ ਦਿਨ ਤਿਉਹਾਰ ਆ ਉਹਨੂੰ ਕਿਰੇ ਫੋਨ ਕਰ ਦੋ ਮਾਸਾ ਵੀ ਜ਼ਿਲ੍ਹਾ ਆ ਕੇ ਇਹਨਾਂ ਦੇ ਬਦਲਾ ਜੂਗਾ ਮੈਂ ਨਹੀਂ ਜੇ ਪਾਉਣਾ ਉਹ ਇਸ ਤੇ ਇਹ ਦੁਕਾਨ ਵਾਲੇ ਕੋਲ ਲੈ ਕੇ ਜਾਵਣਾ ਤੇ ਮੈਨੂੰ ਸ਼ਰਮਿੰਦਾ ਕਰਨਾ ਨਹੀਂ ਵੀ ਉਹ ਕਹਿ ਹੀ ਨਹੀਂ ਸਕਦਾ ਵੀ ਇਹਨੂੰ ਕੋਈ ਹੋਰ ਰੰਗ ਦਿਓ ਉਹਦੇ ਕੋਲ ਹੁੰਦਾ ਜਿਹੜਾ ਹੀ ਪਾਉਣ ਵਾਲਾ ਉਹ ਚਿੱਟਾ ਕਹਿ ਨਹੀਂ ਸਕਦਾ ਕਿਉਂਕਿ ਦੁਕਾਨ ਵਾਲੇ ਨੇ ਕਹਿਣਾ ਵੀ ਮੈਂ ਕਹਾਂ ਵੀ ਜੀਲਾ ਕਹਿੰਦਾ ਉਹ ਕਹਿੰਦਾ ਜੀ ਪਾਉਣ ਵਾਲਾ ਤੇ ਕਹਿ ਹੀ ਨਹੀਂ ਸਕਦਾ ਕੋਈ ਹੋਰ ਰੰਗ ਲਿਆਓ ਹੈ ਹਾਂ ਦੱਸ ਜ਼ਬਾਨ ਵੱਡੀ ਹੈ ਮੇਰੀ ਮੈਂ ਕਿਉਂ ਨਹੀਂ ਕਹਿ ਮੈਂ ਤੁਹਾਡੇ ਸਾਹਮਣੇ ਕਹਿ ਨਹੀਂ ਰਿਹਾ ਆ ਵੀ ਮੈਂ ਨਹੀਂ ਪਾਉਣਾ ਉਹਨੂੰ ਜਿਹੜੀ ਦੁਕਾਨ ਤੇ ਅਸੀਂ ਲੈ ਆਂਦਾ ਨਾ ਉਹਦੇ ਕੋਲ ਇਹ ਹੀ ਹੁੰਦਾ ਇੱਕੋ ਹੀ ਆਈਟਮ ਉਹਨੇ ਰੱਖੀ ਮਾਸ਼ਾਅੱਲਾ ਆ ਗਿਆ ਤੂਫਾਨ ਆ ਗਿਆ ਮੇਰੀ ਭੈਣ ਹੈ ਆ ਆ
ਇਹ ਸੇਮ ਹੀ ਬਣਾਈ ਸੁਣਾ ਭੈਣਾ ਮੈਂ ਠੀਕ ਆ ਤੂੰ ਸੁਣਾ ਠੀਕ ਠਾਕ ਮੈਨੂੰ ਲੱਗਦਾ ਇੱਧਰ ਆ ਮੇਰਾ ਲਿਆ ਉਹ ਇੰਨਾ ਗੁਣੀਆਂ ਹੈਗੀ ਇੱਧਰ ਬਾ ਤੇਰੇ ਕੋਲ ਆ ਜਾਂਦੇ ਆ। ਮਾਸ਼ਾਅੱਲਾ ਵੇਖਣਾ ਜਿਨ੍ਹਾਂ ਦੇ ਭਰਾ ਹੋਣ ਆਉਂਦੇ ਇੱਧਰ ਕਿੱਧਰ ਪੁਰਾਣੇ ਨੂੰ ਬਿਠਾਈ ਜਾਣੇ ਤੂੰ ਇੱਥੇ ਆ ਬਸ। ਤਾਇਆ ਤੇਰੇ ਕੋਲ ਕਰੋਨਾ ਵੱਡਾ ਵੱਡਾ ਆ ਜਾਂਦੇ ਆ ਉਹਦਾ ਭਾ ਤੂੰ ਪਰਾਉਣਾ ਆ ਸਾਡਾ ਹਾਂ ਵੀਰੇ ਤੇਰੇ ਕੋਲ ਆ ਜਾਂਦੇ ਆ ਇੱਧਰ ਆਓ ਇੱਧਰ ਆਓ ਮੈਂ ਮਾੜਾ ਜਿਹਾ ਖਿਲਾ ਰਿਹਾ ਵਾਂ ਪਰਾਉਣੇ ਨੂੰ ਇਹ ਇੱਧਰ ਮੱਤੀ ਮਾਰ ਦਿੱਤੀ ਵਿਚਾਰੇ ਪ੍ਰਾਹੁਣੇ ਦੀ ਉਹਦੇ ਭੈਣ ਦਾ ਘਰ ਆ ਤੂੰ ਇੱਥੇ ਆ ਮੇਰਾ ਵੀਰ ਇੱਥੇ ਨਹੀਂ ਇੱਥੇ ਰਹਿਣ ਦੇ ਕਹਿੰਦਾ ਇੱਕ ਮਿੰਟ ਠਹਿਰ ਜੋ ਵੀਰਾ ਪਹਿਲੇ ਹਲਵਾ ਮਾਏ ਇਹ ਪੁੱਤ ਰਹਿਣ ਦੇ ਇਹਦੇ ਨਾਲ ਨਾ ਤੇਰਾ ਕੱਦ ਵਧਿਆ ਇਹ ਲਾ ਦੇ ਨਾ ਹੋਰ ਥੱਲੇ ਚਲੇ ਜਾਣਾ ਤੂੰ ਖਲੋ ਜਾ ਮੈਨੂੰ ਨਾ ਥੱਲੇ ਟੋਇਆ ਕੱਢ ਲੈਣ ਤੇ ਸ਼ੈਲ ਲਵਾਉਣ ਨਾ ਲੱਗਿਆ ਜੀ ਲਿਆ ਨਾ ਉਹਦੀ ਭੈਣ ਨੂੰ ਇਹ ਦੇਣ ਆਇਆ ਮੈਂ ਸਮਝ ਗਈ ਆ ਉਹਦੀ ਭੈਣ ਆ ਜੋ ਮਰਜ਼ੀ ਕਰੇ ਇੱਧਰ ਆ ਜਾ ਇੱਧਰ ਆ ਜਾ ਮਾਸ਼ਾਅੱਲਾ ਖਰੇ ਕਦੋਂ ਦਾ ਤੁਰਿਆ ਪਿਛਲੀ ਇਦਾਂ ਤੁਰਿਆ ਹੀ ਅੱਜ ਪਹੁੰਚੇ ਤੇ ਦੂਜਾ ਨਹੀਂ ਆਇਆ ਉਹ ਮਫਰੂਰ ਹੋਇਆ ਤਾਈ ਹਾਂ ਜੀ ਡੇਰੇਦਾਰ ਲੋਕ ਨੇ ਉੱਥੇ ਦੁਸ਼ਮਣੀਆਂ ਇਹਨਾਂ ਦੀਆਂ ਬਥੇਰੀਆਂ ਕਿਸੇ ਕੋ ਟੌਫੀ ਖੋ ਕਿਸੇ ਦੀ ਛੱਲੀ ਲੈ ਕਿਸੇ ਦਾ ਗੰਨਾ ਖਿੱਚ ਤੇ ਫਿਰ ਦੁਸ਼ਮਣੀਆਂ ਪੈ ਜਾਂਦੀਆਂ ਜ਼ਮੀਨਾਂ ਤੇ ਕਬਜ਼ੇ ਹੁੰਦੇ ਨੇ ਸਾਡੇ ਗੰਨੇ ਗੁੰਨੇ ਨਹੀਂ ਖਿੱਚੀ ਦੇ ਇਹਨਾਂ ਤੇ ਕਿੰਨੀ ਕੁ ਜ਼ਮੀਨ ਤੇਰੇ ਹਿੱਸੇ ਆਂਦੀ ਹਣੀ 50 ਕਿੱਲੇ 50 ਚਿੱਲੇ ਕਿੱਲੇ ਤਾਇਆ ਅੱਛਾ ਕਿੱਲੇ ਆ 49 ਕਿੱਲੇ ਜ਼ਮੀਨ ਆ 1 ਕਿੱਲੇ ਨਾਲ ਇਹਨੂੰ ਬੰਨਿਆ ਹੁੰਦਾ ਕੌੜਾ ਹੋ ਗਿਆ ਲੈ ਭੈਣਾ ਆ ਵੀ ਫੜ ਮੈਂ ਕਿਹਾ ਮੇਰੀ ਭੈਣ ਦਾਸ ਨਹੀਂ ਹੋਣੀ ਚਾਹੀਦੀ ਦਿਨ ਦਿਹਾੜ ਆ ਰਿਹਾ ਮਾਂ ਪਿਓ ਭਾਵੇਂ ਤੇਰੇ ਸਿਰ ਤੇ ਹੈ ਨਹੀਂ ਹੈ ਲੇਕਿਨ ਤੇਰਾ ਛੋਟਾ ਵੀ ਤੈਨੂੰ ਪਿਓ ਵੀ ਬਣ ਕੇ ਵਹਾਏਗਾ ਤੇ ਤੇਰੀ ਮਾਂ ਵੀ ਤੇ ਪੁੱਤ ਵੀ ਓਏ ਜਿੰਨਾ ਭੈਣਾਂ ਦੇ ਭਰਾ ਜਿੰਦੇ ਹੋਣ ਉਹਨਾਂ ਦੀ ਡੋਲੀ ਤੇ ਮੌਤ ਦਾ ਫਰਿਸ਼ਤਾ ਵੀ ਨਹੀਂ ਰੋਕ ਸਕਦਾ ਇਹ ਢੋਲੀ ਵਾਲੀ ਤੇ ਗੱਲ ਨਹੀਂ ਕੋਈ ਨਹੀਂ ਤੂੰ ਈਦ ਦੇਣ ਆਇਆ ਵਾ ਗੱਲ ਤੇ ਈਦ ਦੀ ਹੋਂਦੀ ਹਾਂ ਤੂੰ ਕਿਹੜੇ ਡਾਇਲੌਗ ਭਾ ਕਿੱਥੇ ਫਿੱਟ ਕਰਨ ਡਿਆ ਵਾ ਕੋਈ ਅਗਲ ਸਾਡਾ ਦਿਲ ਅਸੀਂ ਜਿੱਥੇ ਮਰਜ਼ੀ ਫਿੱਟ ਕਰੀਏ ਤੂੰ ਕੌਣ ਹੁੰਦਾ ਇਹ ਵੇਖ ਲੈ ਭੈਣਾ ਚੂੜੀਆਂ ਕਿੰਨੀਆਂ ਬੜੀਆਂ ਲੈ ਆਇਆ ਤੇ ਨਾਲ ਮਹਿੰਦੀਆਂ ਵੀ ਭਾਵੇਂ ਇਹਨਾਂ ਨਾਲ ਚੰਦ ਸਿਤਾਰੇ ਬਣਾ ਤੇ ਭਾਵੇਂ ਸੂਰਜ ਤੇ ਭਾਵੇਂ ਫੁੱਲ ਬੂਟੇ ਆਪਣੇ ਹੱਥਾਂ ਦੇ ਅੱਲਾ ਮਾਫੀ ਚਿੱਕੜ ਵਾਲੀ ਗੇਂਦ ਕੰਚ ਮਾਰੀਏ ਨਾ ਇਹਦੀ ਫੋਟੋ ਬਣਦੀ ਹੈ ਤਾਈ ਤਾਈ ਇਹ ਵੇਖ ਭੈਣਾ ਇਹ ਤੇਰਾ ਸੂਟ ਤੇਰਾ ਵੀਰ ਤੇਰੇ ਵਾਸਤੇ ਲੈ ਆਇਆ ਤੂੰ ਸੂਟ ਤੇ ਦੇ ਦਿੱਤਾ ਵੇ ਪਰ ਕੋਈ ਦਰਜੀ ਨਹੀਂ ਫੜਨ ਡਿਆ ਓਏ ਇਹ ਕੀ ਗੱਲ ਕਰਤੀ ਏ ਸਾਡੇ ਹੁੰਦੇ ਕਿਹੜਾ ਦਰਦੀ ਜਿਹੜਾ ਤੇਰਾ ਸੂਟ ਨਹੀਂ ਫੜੇਗਾ ਰੱਬ ਦੀ ਸੌ ਜਿਹੜਾ ਤੇਰਾ ਸੂਟ ਨਹੀਂ ਫੜੇਗਾ ਉਹਦੀਆਂ ਸੂਈਆਂ ਤੋੜ ਦਿਆਂਗੇ ਅੱਧੀਆਂ ਪੁੱਟ ਦਿਆਂਗਾ ਉਹਨਾਂ ਦੀਆਂ ਮੈਂ ਬੁਕਰਮਾ ਚੱਬ ਜਾਵਾਂਗਾ ਨਲਕੀਆਂ ਉਧੇੜ ਕੇ ਰੱਖ ਦਿਆਂਗਾ ਬਾਤ ਕੋਈ ਦਰਦੀ ਜੰਮਿਆ ਨਹੀਂ ਜਿਹੜਾ ਤੇਰਾ ਸੂਟ ਨਾ ਇਹਦੇ ਚ ਹੈ ਕੋਈ ਦਰਜੀ ਦੇ ਹੱਥੀ ਪੈਣ ਵਾਲੀ ਗੱਲ ਹੈ ਵੀ ਤੂੰ ਵੈਸੇ ਕਹਿ ਵੀ 150 ਵੱਧ ਲੈ ਲਿਓ ਉਹਨੇ ਫੜ ਲੈਣਾ ਆਹੋ, ਸੂਟ ਤੂੰ ਉਹਨਾਂ ਦੀਆਂ ਨਲਕੀਆਂ ਦੇੜਨ ਆ ਨਹੀਂ ਇਹ ਕਰਦਾ ਇਹ ਧਾਗਾ ਬਹੁਤ ਖਰਾਬ ਕਰਦਾ ਈ ਹੈ ਹਾਂ ਇਹ ਤੇ ਕੁਛ ਨਹੀਂ ਪੈਣਾ ਇਹ ਵੇ ਪੜਵਈਏ ਦਾ ਸੂਟ ਇਹ ਪੜਵਈਏ ਦਾ ਸੂਟ ਹੀ ਜਦੋਂ ਈਦ ਪੜੇਗਾ ਤੇ ਸਾਡੇ ਹੱਕ 'ਚ ਦੁਆ ਕਰੇਗਾ ਇਹ ਬਦਮਾਸ਼ ਆ ਜਾਂ ਦੁਆਵਾਂ ਇਹ ਦੁਆਵਾਂ ਦੇ ਸਿਰ ਤੇ ਮਾਂ ਜੀ ਬਦਮਾਸ਼ੀ ਕਰ ਰਿਹਾ ਵਾ ਚਲੋ ਕੀ ਹੋਇਆ ਤਾਇਆ ਮੈਂ ਤੇ ਹੈਰਾਨ ਆ, ਸਾਰਾ ਵਜ਼ਨ ਇਹਨੇ ਮੇਰੇ ਤੇ ਪਾਇਆ ਤੈਨੂੰ ਕੁਝ ਨਹੀਂ ਹੋ ਰਿਹਾ ਕੀ ਪਤਾ ਲੱਗਣ ਡਿਆ ਚੱਲ ਆ ਜਾ ਪੁੱਤ ਤੂਫਾਨ ਬਹਿ ਜਾ ਦੇਖੋ ਫਿਰ ਇਹ ਕੀ ਹੈ ਤੇਰੀ ਜੁਰਨੀ ਵਗੈਰਾ ਹਾਏ ਅੱਲਾ ਅੱਛਾ ਇੱਕਦਮ ਬਦਮਾਸ਼ੀ ਚੋਂ ਨਿਕਲ ਵੀ ਜਾਂਦਾ ਵਾ ਨਿਕਲ ਜਾਂਦਾ ਬਦਮਾਸ਼ੀ ਤੋਂ ਰੱਸੀ ਤੜਾ ਜਾਂਦਾ ਹਾਂ ਸਾਦਾ ਵੀ ਹੋ ਜਾਂਦਾ ਮਾਂ ਜੀ ਕਿਸੇ ਟਾਈਮ ਕਿੰਨੀ ਕੁ ਦੇਰ ਹਣੇ ਤੁਸੀਂ ਇੱਥੇ ਖੜਾਉਣਾ ਸਾਡੀ ਭੈਣ ਦਾ ਘਰ ਹੈ ਜਿੰਨੀ ਦੇਰ ਮਰਜ਼ੀ ਖਲੋਈਏ ਤੈਨੂੰ ਕੀ ਹੈ ਭੈਣ ਦੇ ਘਰ ਖਲੋ ਮੇਰੇ ਗੱਡੇ ਤੇ ਨਾ ਖਲੋ ਉਹਦੇ ਗੋਡੇ ਪਤਾ ਨਹੀਂ ਲੱਗਾ ਸੀ ਆਦਤ ਹੈਗੀ ਨਾ ਲੱਤ ਚੁੱਕ ਕੇ ਖਲੋਣ ਦੀ ਤਾਂ ਅੱਛਾ ਲੱਤ ਚੱਕ ਕੇ ਖਲੋਣਾ ਹੀ ਆ ਨਾ ਬਸ ਇਹ ਲੱਤ ਚੁੱਕ ਤੇ ਖਲੋਤਾ ਹੁੰਦਾ ਉੱਥੇ ਖੰਬੇ ਦੇ ਨਾਲ ਲੋ ਤਾਈ ਚੱਲ ਠੀਕ ਆ ਹੁਣ ਆਪਣਾ ਚਲੋ ਹੁਣ ਚਾਹਾਂ ਆ ਭੈਣਾ ਚੂੜੀਆਂ ਚੈੱਕ ਕਰ ਲੈ 7 ਰੰਗ ਦੀਆਂ ਚੂੜੀਆਂ ਲਿਆਇਆ ਤੇਰੇ ਹਰ ਸੂਟ ਨਾਲ ਮੈਚ ਹੋਣਗੀਆਂ ਲਓ ਜੀ ਇਹ ਭੈਣ ਦੀ ਮੈਚਿੰਗ ਕਰਨ ਆਇਆ ਜੇ ਆਹੋ ਤੇ ਫਿਰ ਭੈਣ ਆ ਉਹਦੀ ਭਾਈ ਜੋ ਮਰਜ਼ੀ ਕਰਨ ਤੇ ਇੱਧਰ ਆ ਜਾ ਮੇਰਾ ਪੁੱਤ ਮੇਰੇ ਕੋ ਆ ਜਾ ਇੱਧਰ ਆ ਜਾ ਤਾਈ ਕੋ ਚਲੇ ਜਾਂਦੇ ਆ ਉਹ ਤਾਂ ਤੂੰ ਬੈਠਾ ਹੀ ਰਹਿਣਾ ਖਲੋਂਦਾ ਨਹੀਂ ਤਾਇਆ ਖਲੋਤਾ ਹੀ ਆ ਅੱਛਾ ਖਲੋਤਾ ਮੈਂ ਮਿੰਟ ਨਹੀਂ ਲਾਂਦਾ ਬੰਦਾ ਕਤਲ ਕਰ ਦਿੰਦਾ ਮੈਂ ਕਹਾਣੀ ਕਹਿ ਰਿਹਾ ਮੈਂ ਸਾਜੀ ਨਾ ਆਪਾਂ ਗੱਲ ਲਈ ਅਥਰੇ ਲੋਕ ਆ ਮੈਨੂੰ ਇਹਦੇ ਪਤਾ ਇਹਦੇ ਕਤਲ ਦੇ 14 ਟੀਕੇ ਲੱਗਦੇ ਜੇ ਚੱਲ ਤੁਸੀਂ ਗੱਲਾਂ ਕਰੋ ਮੈਂ ਇਹਦਾ ਸਿਰ ਵੇਖਣੀ ਆ ਓਏ ਹੋਏ ਭਰਾਵਾ ਉਹਦਾ ਮਾਂ ਜੀ ਚੱਲ ਮੇਰਾ ਪੁੱਤ ਨਾ ਹੁਣ ਥੋੜਾ ਵੱਡਾ ਹੋ ਤੇਰਾ ਵੀ ਵਿਆਹ ਕਰੀਏ ਉਹ ਮਾਈ ਮਫਰੂਰਾਂ ਦਾ ਵਿਆਹ ਨਹੀਂ ਹੁੰਦਾ ਉਹਨਾਂ ਦਾ ਕੀ ਹੁੰਦਾ ਚਲੀਸਵਾ ਕੁੜੀ ਨੇ ਪਸੰਦ ਕਰ ਲਈ ਜਦੋਂ ਵੀ ਹੁੰਦਾ ਪਿਛਲੀ ਵੀਡੀਓ ਤਾਂ ਬਾਬੇ ਕੋ ਗਿਆ ਸੀ ਡਰ ਹੀ ਹੁੰਦਾ
ਵਾਹ 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 ਤੇਰਾ ਇਨਕਾਊਂਟਰ ਨਾ ਇੱਕ ਉਂਗਲ ਨਾਲ ਹੋ ਜਾਣਾ ਵਾ। ਇਹਨੂੰ ਸ਼ਰਲਾ ਹੀ ਵੱਜਣਾ ਜਿਹੜਾ ਸ਼ਾਰਕ ਨੂੰ ਨਹੀਂ ਵੱਜਦਾ ਉਹ ਵੀ ਇਹਨੂੰ ਵੱਡਾ ਨੂੰ ਦਬਕਾ ਪਾ ਜਿਹੜਾ ਨੇ ਫੜ ਕੇ ਜਾਣਾ। ਚਲੋ ਹੁਣ ਕਵੇੜਾ ਹੁੰਦਿਆ ਤੇਰਾ ਭਰਾ ਆ ਕੋ ਪਕਾ ਪਕੂ ਉੱਠ ਕੇ ਹਾਂ ਇਹਨਾਂ ਨੇ ਵੀ ਰੋਜ਼ੇ ਖੋਲਣੇ ਨੇ ਕੰਮ ਕਰੀਏ ਕੀ ਖਾਣਾ ਮੇਰੇ ਪੁੱਤ ਨੇ ਚਲੋ ਬਿਸਕੁਟ ਤੇ ਲਿਆ ਕੇ ਦਿਓ ਉਹਨੂੰ ਰੋਣ ਦਿਆ ਵੀਰਾ ਅਫਤਾਰੀ ਕਰਕੇ ਜਾਈ ठीक है ਮੈਂ ਸੋਹਣੀਆਂ ਸੋਹਣੀਆਂ ਚੀਜ਼ਾਂ ਬਣਾਵਾਂਗੀ की बनाएंगी ਜੋ ਤੂੰ ਕਹੇਗਾ चिकन शाशले बना आज फिर ਹੈ ਇਹ ਕਿਹਦੇ ਕੋ ਸੁਣਿਆ ਵਾ ਤੂੰ ਕਿਹਦੇ ਕੋ ਸੁਣਿਆ ਇਹ ਚਿਕਨ ਸ਼ੈਸ਼ਲੇ? वैसे भी लोग खाने ਮੈਂ ਚੰਡ ਮਾਰ ਕੇ ਨਾ ਤੇ ਹੋਰ ਸ਼ਾਸ਼ਲੇ ਕਰ ਦੇਣਾ ਤੈਨੂੰ। ਨਾ ਕਰ ਉਹਦੀ ਭੈਣ ਦਾ ਘਰ ਹੈ ਜੋ ਮਰਜ਼ੀ ਕਰੇ ਨੱਚੋ ਜੀ ਤੁਸੀਂ ਨੱਚੋ ਤੇ ਚੱਲ ਫਿਰ ਫੜ ਲਾ ਕੱਪੜੇ ਕੁਪੜੇ ਤੇ ਚੱਲੀਏ ਆਹੋ ਸੱਚੀ ਓਏ 500 ਰੁਪਈਆ ਵਿੱਚ ਟੋਕਰੀ ਤੇ ਪਿਆ ਵਾ, ਉਹ ਤੇ ਦੇ, ਮੈਂ ਕੁਮਾਂਜ ਲਈ ਕੋਈ ਸ਼ੈ ਲੈ ਕੇ ਆਵਾਂ। ਕਿਹੜਾ ਉਹ ਤਾਂ ਮੈਂ ਆਪਣੀ ਧੀ ਨੂੰ ਹੀ ਦਿੱਤੀ ਆ ਹੈਂ? ਤੇਰੇ ਲਈ ਚਿੱਟਾ ਸੂਟ ਲਿਆਂਦਾ ਤੇ ਹੈਗਾ ਕਿਹੜਾ ਚਿੱਟਾ ਸੂਟ? ਉਹ ਜਿਹੜਾ ਤੇ ਜਦੋਂ ਮੈਂ ਤੁਹਾਨੂੰ ਆਖਿਆ ਮੈਂ ਨਹੀਂ ਪਾਉਣਾ ਮਾਜੀ, ਇਹ ਜਦੋਂ ਈਦ ਵਾਲੇ ਦਿਨ ਤੂੰ ਪਾਇਆ ਨਾ ਲੋਕਾਂ ਨੇ ਯਕੀਨ ਕਰੋ ਜੱਫੀਆਂ ਪਾ ਪਾ ਰੋਣਾ ਕਿਉਂ ਰੋਣਾ ਵਾ? ਪਰੇ ਨਹੀਂ ਨਹੀਂ ਮਾਜੀ ਮੈਂ ਨਹੀਂ ਉਹ ਇਹ ਈਦ ਤੇ ਜੱਫੀ ਪਾ ਪਾ ਕੇ ਈਦ ਮਿਲਣੀ ਆ ਪਰੇ ਹੋ ਜਾ। ਗੱਲ ਤੇ ਸੁਣ ਚਲੋ ਗੋਗਾ ਬੁਝਾਤਾ ਵਿਚਾਰੇ ਗੋਗੇ ਨੂੰ ਤੇ ਚੰਗਾ ਉਹ ਈਦ ਦੇ ਦਿਨ ਮਤਲਬ ਕਫਨ ਕਫਨਾ ਦੇ ਦਿੱਤਾ ਜੀ ਮਰਨ ਲੱਗਾ ਹੁੰਦਾ ਜਿਵੇਂ। ਠੀਕ ਆ, ਵਧੀਆ ਵੀਡੀਓ ਬਣਾਈ ਇਹਨਾਂ ਨੇ। ਇਹਦੇ ਵਿੱਚ ਇੰਟਰੋਡਿਊਸ ਕੀਤਾ ਜਿਵੇਂ ਉਹ ਛੋਟਾ ਭਰਾ ਵੀ ਆਇਆ ਤੇ ਈਦ ਦੇ ਮੌਕੇ ਤੇ ਵੀ ਗੈਸਟ। ਇਹ ਪ੍ਰੋਬਲਮ ਇਹ ਹੋ ਜਾਂਦੀ ਹੈ ਕਈ ਵਾਰੀ ਕਿ ਜਿੱਥੇ ਸਲੀਮ ਅਲਵੇਲਾ ਆਪਣਾ ਰੋਲ ਉਹ ਛੱਡ ਕੇ ਤੇ ਲੇਡੀਜ਼ ਦਾ ਰੋਲ ਕਰਦਾ ਹੈ ਨਾ। ਅਦਰਵਾਈਜ਼ ਦੇਖਿਆ ਜਾਵੇ ਤਾਂ ਬਹੁਤ ਸੋਹਣਾ ਇਹਨਾਂ ਦਾ ਕਨਸੈਪਟ ਆ ਵੀ ਇੱਕ ਫੈਮਿਲੀ ਦੇ ਵਿੱਚ ਕੋਈ ਨਾ ਕੋਈ ਇੰਟਰੋਡਿਊਸ ਕਰਾਉਂਦੇ ਆ ਜਾਂ ਗੈਸਟ ਬਣ ਕੇ ਆਉਂਦਾ ਆ ਤੇ ਬਹੁਤ ਵਧੀਆ ਲੱਗਦਾ ਆ। ਤੇ ਕੋਸ਼ਿਸ਼ ਕਰਾਂਗੇ ਇਹਨਾਂ ਦੀ ਹੋਰ ਨਵੀਆਂ ਵੀਡੀਓ ਜਿਹੜੀਆਂ ਆਉਣਗੀਆਂ ਉਹਨਾਂ ਤੇ ਵੀ ਰਿਐਕਸ਼ਨ ਵੀਡੀਓ ਕਰੀਏ। ਬਾਕੀ ਜੇ ਕੋਈ ਇਹਨਾਂ ਦੀ ਪੁਰਾਣੀ ਵੀਡੀਓ ਆ ਜਿਨ੍ਹਾਂ ਤੇ ਆਪਾਂ ਰਿਐਕਸ਼ਨ ਨਹੀਂ ਕੀਤਾ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ, ਆਪਾਂ ਉਹਦੇ ਤੇ ਵੀ ਰਿਐਕਸ਼ਨ ਵੀਡੀਓ ਜ਼ਰੂਰ ਲੈ ਕੇ ਆਵਾਂਗੇ। ਸੋ ਅੱਜ ਲਈ ਨੇ ਦੋਸਤੋ, ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।